ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 61280280805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅਸੀਂ ਰੋਜ਼ਾਨਾ ਤੁਹਾਡੇ ਨਾਲ ਪੰਜਾਬ ਭਾਰਤ ਦੀ ਸਿਆਸਤ, ਉੱਥੇ ਦੇ ਸਮਾਜਿਕ ਹਾਲਾਤਾਂ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਹਾਂ, ਖਬਰਾਂ ਦੇ ਪਿੱਛੇ ਕੀ ਛਿਪਿਆ ਹੁੰਦਾ ਆ ਉਸ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸਾਡੇ ਅੱਜ ਦੇ ਬੁਲਟਨ ਦੇ ਵਿੱਚ ਸਾਡੇ ਨਾਲ ਜੁੜੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਆਓ ਕਰਵਾ ਸਕਦੇ ਹੋ। ਓਬਾਮਾ ਕੇਅਰ, ਜਿਸ ਦੀ ਤਰੀਕ ਅਪ੍ਰੈਲ ਤੱਕ ਵੱਧ ਚੁੱਕੀ ਹੈ, ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਜਾਂ ਹੋਰ ਕਿਸੇ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਗੁਰਦੀਪ ਸਿੰਘ ਵਿਰਦੀ ਜੀ, ਗੁਰਜੀਤ ਸਿੰਘ ਝਾਮਪੁਰ ਜੀ, ਸਤਨਾਮ ਸਿੰਘ ਸ਼ੇਰਗਿੱਲ ਜੀ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ, ਲੱਗ ਨਹੀਂ ਰਿਹਾ ਕਿਸ ਪਾਸੇ ਨੂੰ ਜਾ ਰਿਹਾ ਹੈ ਜੀ। ਪੰਜਾਬ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਜੀ, ਉਹਨਾਂ ਨੇ ਇਹ ਬਜਟ ਜਿਹੜਾ ਜੀ ਆਪਣਾ ਪੇਸ਼ ਕੀਤਾ, ਔਰ ਬਜਟ ਦੇ ਵਿੱਚ ਉਹ ਜਿਹੜਾ ਅਕਸਰ ਹੀ ਹੁੰਦਾ ਜੀ, ਉਹ ਬੈਗ ਤਾਂ ਲੈ ਕੇ ਆਏ ਪਰ ਰੱਦੀ ਦੇ ਪੇਪਰਾਂ ਵਰਗਾ ਜੀ, ਵਿੱਚੋਂ ਤਾਂ ਉਹਦੇ ਜਿਹੜਾ ਜੀ ਸਹੀ ਮਾਇਨਿਆਂ ਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਜੀ। ਔਰ ਇਹ ਬਜਟ ਜਿਹੜਾ ਮੁਕੰਮਲ ਰੂਪ ਦੇ ਵਿੱਚ ਇੱਕ ਦਿਸ਼ਾਹੀਣ ਜਿਹੜਾ ਉਹ ਕਿਹਾ ਜਾ ਸਕਦਾ, ਕਿਉਂਕਿ ਜਿਹੜੇ ਵਿਸ਼ੇਸ਼ ਨੁਕਤੇ ਨੇ ਜੇ ਉਹ ਥੋੜੇ ਜਿਹੇ ਦੱਸਾਂ ਤਾਂ, ਇੱਕ ਤਾਂ ਆਤਮ ਹੱਤਿਆਵਾਂ ਤੋਂ ਪੀੜਤ ਜਿਹੜੇ ਕਿਸਾਨ ਨੇ ਉਹਨਾਂ ਲਈ 20 ਕਰੋੜ ਰੱਖਿਆ ਗਿਆ, 600 ਕਰੋੜ ਰੁਪਈਏ ਮੁੱਖ ਮੰਤਰੀ ਦਿਹਾਤੀ ਵਿਕਾਸ ਯੋਜਨਾ ਲਈ ਰੱਖਿਆ ਗਿਆ, PAU ਵਾਸਤੇ 300 ਕਰੋੜ ਰੱਖਿਆ ਗਿਆ, ਢਾਣੀਆਂ ਨੂੰ 24 ਘੰਟੇ ਬਿਜਲੀ ਦੇਣ ਲਈ 50 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ ਗਿਆ, ਬੁਢਾਪਾ ਪੈਨਸ਼ਨ 250 ਰੁਪਈਏ ਮਿਲਦੀ ਹੈ ਜੀ, ਉਹ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਜੀ। ਬਿਜਲੀ ਸਬਸਿਡੀ ਜਿਹੜੀ ਆ ਜੀ 54 ਤੋਂ 84 ਕਰੋੜ ਰੁਪਈਏ, ਇੱਕ ਵੱਡਾ ਬੋਝ ਆ ਜਿਹੜਾ ਇਹ ਰੱਖਿਆ ਗਿਆ ਜੀ। ਜਿਹੜਾ ਅੰਕੜੇ ਨੇ ਜੀ ਉਹ ਇਹ ਕਹਿੰਦੇ ਨੇ 125 ਕਰੋੜ ਰੁਪਈਏ ਦੇ ਘਾਟੇ ਵਾਲਾ ਬਜਟ ਜਿਹੜਾ ਜੀ ਇਹ ਪੇਸ਼ ਕੀਤਾ ਗਿਆ। 1,25 ਕਰੋੜ ਰੁਪਈਆ ਜਿਹੜਾ ਜੀ ਉਹ ਘਾਟਾ ਹੋਊਗਾ। ਇਹ ਘਾਟਾ ਪੂਰਾ ਕਿੱਥੋਂ ਹੋਣਾ, ਇਹਦੇ ਵਾਸਤੇ ਕੋਈ ਜਿਹੜਾ ਜੀ ਇਹਦੇ ਵਿੱਚ ਸੁਝਾਇਆ ਨਹੀਂ ਗਿਆ ਕਿ ਇਸ ਜਗ੍ਹਾ ਤੋਂ ਜਿਹੜੇ ਆ ਇਹ ਪੈਸੇ ਲਏ ਜਾ ਸਕਦੇ ਆ।
ਸਰਕਾਰ ਦੀ ਜਿਹੜੀ ਟੇਕ ਹੈ ਜੀ ਸਵਾਏ ਸ਼ਰਾਬ ਤੋਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜੀ ਹੈ ਜੀ ਉਹ ਨਹੀਂ ਹੈਗੀ। ਵੱਖ-ਵੱਖ ਜਿਹੜੇ ਨੇਤਾ ਨੇ ਉਹਨਾਂ ਨੇ ਇਸ ਬਜਟ ਨੂੰ ਨਕਾਰਿਆ। ਖੈਰ ਰਾਜਨੀਤਿਕਾਂ ਨੇ ਤਾਂ ਜਿਹੜਾ ਜੀ ਉਹ ਨਕਾਰਨਾ ਹੀ ਹੁੰਦਾ, ਪਰ ਜੇ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਆਰਥਿਕ ਜ਼ਰੂਰਤਾਂ, ਸਿਆਸੀ ਮਜਬੂਰੀਆਂ, ਉਹਦੇ ਵਿਚਾਲੇ ਜਿਹੜਾ ਜੀ ਉਹ ਉਲਝਿਆ ਹੋਇਆ। ਜਿਹੜਾ ਬਜਟ ਹੈ ਜੀ ਉਹਨੇ ਕੋਸ਼ਿਸ਼ ਕੀਤੀ ਹੈ ਇਹ ਦੱਸਣ ਦੀ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਦੇ ਵੱਲੋਂ ਜਿਹੜਾ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੇ ਉਹ ਬਿਲਕੁਲ ਸਹੀ ਨੇ। ਬਸ ਉਹਦੇ ਵਿੱਚ ਜਿਹੜਾ ਜੀ ਇਹ ਉਲਝ ਕੇ ਰਹਿ ਗਿਆ ਬਜਟ ਜਿਹੜਾ। ਇਹਦੇ ਨਾਲ ਪੰਜਾਬ ਦੀ ਜਿਹੜੀ ਆਰਥਿਕ ਦਸ਼ਾ ਤੇ ਦਿਸ਼ਾ ਹੈ ਉਹ ਆਉਣ ਵਾਲੇ ਸਾਲ ਦੇ ਦੌਰਾਨ ਹੋਰ ਜ਼ਿਆਦਾ ਜਿਹੜੀ ਜੀ ਉਹ ਭੰਬਲ ਭੂਸੇ ਦੇ ਵਿੱਚ ਜਾਊਗੀ। ਇੱਕ ਬਜਟ ਦੇ ਵਿੱਚ ਜਿਹੜੀ ਸ਼ਰਾਰਤ ਪਿਛਲੇ ਕੁਝ ਸਮੇਂ ਤੋਂ ਹੋਣ ਲੱਗ ਪਈ ਆ ਪੰਜਾਬ ਦੇ ਵਿੱਚੋਂ ਇਹਦੀ ਸ਼ੁਰੂਆਤ ਕੀਤੀ ਸੀ ਕਿ ਬਜਟ ਦੇ ਵਿੱਚ ਕੋਈ ਟੈਕਸ ਨਾ ਲਾਓ, ਮੁੜ ਕੇ ਜਿਹੜਾ ਜੀ ਬਜਟ ਪੇਸ਼ ਕਰਨ ਤੋਂ ਬਾਅਦ ਇੱਕ-ਇੱਕ ਕਰਕੇ ਜਿਹੜਾ ਜੀ ਉਹ ਟੈਕਸ ਵਧਾਈ ਚੱਲੋ ਜੀ। ਅਜਿਹਾ ਕੁਛ ਹੀ ਜਿਹੜਾ ਜੀ ਉਹ ਕਰਨ ਦੀ ਕੋਈ ਯੋਜਨਾ ਲੱਗਦੀ ਹੈ ਜੀ ਪੰਜਾਬ ਸਰਕਾਰ ਦੀ। ਜਿਹੜਾ ਵਪਾਰੀ ਵਰਗ ਹੈ ਜੀ ਉਹਦੇ ਵਾਸਤੇ ਕੋਈ ਰਾਹਤ ਨਹੀਂ ਹੈ, ਕਿਸਾਨਾਂ ਦੇ ਵਾਸਤੇ ਇਹਦੇ ਵਿੱਚ ਕੋਈ ਰਾਹਤ ਨਹੀਂ ਹੈ, ਜਿਹੜਾ ਮੁਲਾਜ਼ਮ ਵਰਗ ਹੈ ਉਹਦੇ ਵਾਸਤੇ ਇਹਦੇ ਵਿੱਚ ਕੋਈ ਰਾਹਤ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆਉਂਦੀ ਜੀ। ਸੋ ਚਾਰ ਤੋਂ ਜੇ ਕਿਹਾ ਜਾਵੇ ਤਾਂ ਲੱਗਦਾ ਨਹੀਂ ਜੀ ਕਿ ਕੋਈ ਕਿਸੇ ਦੇ ਵੱਲੋਂ ਮਿਹਨਤ ਕਰਕੇ ਜਿਹੜਾ ਬਣਾਇਆ ਗਿਆ ਜਿਹੜਾ ਬਜਟ ਹੈ, ਬਲਕਿ ਇਉਂ ਲੱਗਦਾ ਕਿ ਇੱਕ ਕਾਗਜ਼ ਜਿਹੜੇ ਨੇ ਉਹ ਚਾਰ ਚੁੱਕ ਕੇ ਲੈ ਆਂਦੇ ਗਏ ਨੇ। ਬਸ ਇਸ ਤੋਂ ਬਾਅਦ ਜਿਹੜਾ ਜੀ ਉਹ ਹੋਰ ਇਹ ਕੁਛ ਨਹੀਂ ਹੈਗਾ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਰਾਜਸਥਾਨ ਦੇ ਵਿੱਚ ਭੁੱਕੀ ਦੇ ਜਿਹੜੇ ਠੇਕੇ ਆ 1 ਸਾਲ ਦੇ ਲਈ ਹੋਰ ਖੁੱਲ੍ਹੇ ਰਹਿਣਗੇ। ਦੇਖੋ ਇਹ ਰਾਜਾਂ ਦੀਆਂ ਮਜਬੂਰੀਆਂ ਹੀ ਨੇ। ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਦੇ ਉੱਤੇ ਬਹੁਤੀ ਜਿਹੜੀ ਟੇਕ ਹੈ ਉਹ ਰੱਖੀ ਹੋਈ ਹੈ, ਤੇ ਜਿਹੜੀ ਰਾਜਸਥਾਨ ਦੀ ਸਰਕਾਰ ਹੈ ਜੀ ਉਹਦਾ ਵੀ ਜਿਹੜੀ ਟੇਕ ਹੈ ਉਹ ਇਹਨਾਂ ਠੇਕਿਆਂ ਦੇ ਉੱਤੇ ਆ। ਤੋ ਇਸ ਕਰਕੇ ਜਿਹੜਾ ਮਾਲੀਆ ਆਉਂਦਾ ਹੈ ਉਹਦੇ ਤੋਂ ਉਹ ਇਨਕਾਰ ਨਹੀਂ ਕਰ ਸਕਦੇ, ਉਸ ਤੋਂ ਨਾ ਜਿਹੜਾ ਜੀ ਉਹ ਨਹੀਂ ਕਰ ਸਕਦੇ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਦੀ ਨਸ਼ਾ ਮੁਕਤ ਰਾਜਸਥਾਨ ਦੀ ਯੋਜਨਾ ਜਿਹੜੀ ਆ ਉਹ ਪੰਜਾਬ ਨੂੰ ਮਹਿੰਗੀ ਪਊਗੀ। ਭਾਜਪਾ ਨੇ ਭਾਵੇਂ ਨਸ਼ਾ ਮੁਕਤ ਪੰਜਾਬ ਦਾ ਵੀ ਨਾਅਰਾ ਦਿੱਤਾ ਹੈ, ਪਰ ਉਹ ਤਾਂ ਕਿਤੇ ਗਵਾਚ ਗੂਚ ਗਿਆ। ਕੇਂਦਰ ਨੇ ਇਹਦੇ ਉੱਤੇ ਪਾਣੀ ਜਿਹੜਾ ਜੀ ਉਹ ਫੇਰ ਦਿੱਤਾ। ਕੇਂਦਰ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਭੁੱਕੀ ਦੇ ਠੇਕਿਆਂ ਵਾਸਤੇ 1 ਸਾਲ ਦੀ ਹੋਰ ਮੁਹਲਤ ਦਿੱਤੀ ਆ। 15-16 ਦੇ ਦੌਰਾਨ ਵੀ ਰਾਜਸਥਾਨ ਵਿੱਚ ਭੁੱਕੀ ਦੇ ਜਿਹੜੇ ਠੇਕੇ ਨੇ ਉਹ ਖੁੱਲ੍ਹੇ ਰਹਿਣਗੇ। ਪੰਜਾਬ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਗੁਆਂਢੀ ਸੂਬਿਆਂ ਵਿੱਚ ਭੁੱਕੀ ਦੇ ਠੇਕੇ ਜਿਹੜੇ ਬੰਦ ਕਰਤੇ ਜਾਣ। ਦੂਜੇ ਪਾਸੇ ਰਾਜਸਥਾਨ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਕਿ 1 ਸਾਲ ਹੋਰ ਉਹਨਾਂ ਨੂੰ ਇਜਾਜ਼ਤ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਕੇਂਦਰ ਦੀ ਸਰਕਾਰ ਨੇ ਪੰਜਾਬ ਦੀ ਮੰਗ ਨੂੰ ਜਿਹੜਾ ਜੀ ਪਾਸੇ ਕਰਕੇ ਰਾਜਸਥਾਨ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਦੀ ਮੰਗ ਨੂੰ ਪ੍ਰਵਾਨ ਜਿਹੜਾ ਜੀ ਉਹ ਕਰ ਲਿਆ ਜੀ। ਅਕਾਲੀ ਦਲ ਵਾਲਿਆਂ ਨੇ ਧਰਨਾ ਦਿੱਤਾ ਸੀਗਾ ਤਾਂ ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਜਿਹੜਾ ਜੀ ਇੱਥੋਂ ਜ਼ਿਆਦਾ ਜਿਹੜੇ ਨਸ਼ੇ ਨੇ ਉਹ ਆਉਂਦੇ ਨੇ। ਫੀਮ ਤੇ ਡੋਡਿਆਂ ਵੱਲ ਉਹਨਾਂ ਨੇ ਇਸ਼ਾਰਾ ਜਿਹੜਾ ਕੀਤਾ ਸੀਗਾ। ਪਰ ਜਿਹੜੀ ਇੱਕ ਦੂਸਰੀ ਰੀਅਲ ਪਿਕਚਰ ਇਹ ਹੈ ਕਿ ਪੰਜਾਬ ਦੀਆਂ ਫੈਕਟਰੀਆਂ ਜਿਹੜੀਆਂ ਨੇ ਸ਼ਰਾਬ ਬਣਾਉਣ ਵਾਲੀਆਂ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਫੈਕਟਰੀ ਹੈ ਜੀ, ਉਹ ਮੱਧ ਪ੍ਰਦੇਸ਼ ਨੂੰ ਵੀ ਸਪਲਾਈ ਕਰਦੀ ਹੈ ਸ਼ਰਾਬ, ਤੇ ਇੱਧਰ ਰਾਜਸਥਾਨ ਨੂੰ ਵੀ ਜਿਹੜਾ ਜੀ ਉਹ ਕਰਦੀ ਹੈ। ਜੇ ਹੁਣ ਇਹ ਕਹਿਣ ਤੁਸੀਂ ਜਿਹੜੇ ਆਪਣੇ ਠੇਕੇ ਨੇ ਉਹ ਤਾਂ ਕਰ ਦਿਓ ਬੰਦ ਭੁੱਕੀ ਵਾਲੇ, ਤੇ ਸਾਡਾ ਜਿਹੜਾ ਸਮਾਨ ਹੈ ਨਾ ਜੀ ਉਹ ਚੁੱਕੋ। ਤੇ ਇਸ ਕਰਕੇ ਜਿਹੜੇ ਦੋਵੇਂ ਪਾਸੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਜਿਹੜੀ ਮਾਨਸਿਕ ਹਾਲਾਤ ਨੇ ਉਹਨਾਂ ਨੂੰ ਸਮਝਿਆ ਜਾ ਸਕਦਾ ਜੀ ਕਿ ਇਹ ਕਰ ਕੀ ਰਹੇ ਨੇ। ਜਿੱਥੇ ਸਰਕਾਰਾਂ ਦੀ ਟੇਕ ਇਹਨਾਂ ਦੇ ਉੱਤੇ ਆ ਜੀ, ਉੱਥੇ ਲੋਕਾਂ ਨੂੰ ਜਿਹੜਾ ਜੀ ਇਹ ਦੋਨੋਂ ਸਾਈਡਾਂ ਤੋਂ ਜਿਹੜਾ ਜੀ ਉਹ ਮਾਰਨ ਦੇ ਵਾਸਤੇ ਹਰ ਪੱਖੋਂ ਜਿਹੜਾ ਜੀ ਉਹ ਕੰਮ ਕਰੀ ਜਾ ਰਹੇ ਨੇ। ਜਿਹੜਾ ਆਬਕਾਰੀ ਵਿਭਾਗ ਰਾਜਸਥਾਨ ਦੀ ਉਹਦਾ OP ਯਾਦਵ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ 1 ਵਰ੍ਹੇ ਦੇ ਦੌਰਾਨ 4000 ਨਸ਼ੇੜੀਆਂ ਦਾ ਇਲਾਜ ਵੀ ਅਸੀਂ ਕਰਾਇਆ, ਤੇ ਬਾਕੀਆਂ ਵਾਸਤੇ ਵਿਸ਼ੇਸ਼ ਨਸ਼ਾ ਛਡਾਊ ਕੈਂਪ ਜਿਹੜੇ ਨੇ ਉਹ ਲਾ ਰਹੇ ਨੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਭੁੱਕੀ ਦੇ ਠੇਕੇ ਬੰਦ ਕਰਾਉਣ ਵਾਸਤੇ ਰਾਜਸਥਾਨ ਸਰਕਾਰ ਨੂੰ ਕੋਈ ਚਿੱਠੀ ਨਹੀਂ ਲਿਖੀ ਜੀ। ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਉਭਾਰਿਆ ਸੀਗਾ ਜੀ ਅਸੀਂ ਜਿਹੜਾ ਉਹ ਲਿਖਿਆ ਹੋਇਆ, ਨਾ ਸੈਂਟਰ ਦੀ ਸਰਕਾਰ ਨੂੰ ਕੋਈ ਚਿੱਠੀ ਗਈ ਹੈ ਨਾ ਰਾਜਸਥਾਨ ਦੀ ਸਰਕਾਰ ਨੂੰ। ਉਂਝ ਹੀ ਜਿਹੜਾ ਇਹਨਾਂ ਦੀ ਟੱਪਲੀਆਂ ਮਾਰੀ ਗਏ ਨੇ ਪਿਛਲੇ ਸਮੇਂ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਧਰਨਾ ਜਿਹੜਾ ਜੀ ਲੈਂਡ ਬਿੱਲ ਦੇ ਵਿਰੋਧ ਦੇ ਵਿੱਚ। ਦਿੱਲੀ ਜਿਹੜੀ ਆ ਜੀ ਉਹ ਕੇਂਦਰ ਬਿੰਦੂ ਇਸ ਵੇਲੇ ਬਣੀ ਹੋਈ ਆ ਲੈਂਡ ਬਿੱਲ ਨੂੰ ਲੈ ਕੇ ਜੀ। ਜਿਹੜੀ ਕੇਂਦਰ ਦੀ ਸਰਕਾਰ ਹੈ ਜੀ, ਜਾਂ ਤੁਸੀਂ ਇਹ ਕਹਿ ਲਓ ਕਿਉਂਕਿ ਇਹਨੂੰ BJP ਦੀ ਸਰਕਾਰ ਤਾਂ ਨਹੀਂ ਕਿਹਾ ਜਾ ਸਕਦਾ, ਮੋਦੀ ਸਰਕਾਰ ਹੈ ਇਹ, ਉਹ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜਾ ਲੈਂਡ ਬਿੱਲ ਹੈ ਜੀ ਉਹਨੂੰ ਪਾਸ ਕਰਵਾਉਣਾ ਚਾਹੁੰਦੀ ਹੈ। ਜਦੋਂ ਕਿ ਜਿਹੜੀਆਂ ਗੰਢਾਂ ਨੇ ਉਹ ਹੋਰ ਪੀਟੀਆਂ ਹੁੰਦੀਆਂ ਤੁਰੀਆਂ ਜਾ ਰਹੀਆਂ ਨੇ। ਲੋਕ ਸਭਾ ਦੇ ਵਿੱਚ ਬੇਸ਼ੱਕ ਇਹ ਬਿੱਲ ਪਾਸ ਕਰਵਾ ਲਿਆ ਗਿਆ,
ਜੀ। ਰਾਜ ਸਭਾ ਦੇ ਵਿੱਚ ਇਸ ਬਿੱਲ ਦਾ ਪਾਸ ਹੋਣਾ ਬੜਾ ਔਖਾ ਹੈ। ਇਹ ਕਿਹਾ ਜਾ ਰਿਹਾ ਕਿ ਬਜਟ ਸੈਸ਼ਨ ਜਿਹੜਾ 2 ਦਿਨ ਹੋਰ ਵਧਾਇਆ ਜਾ ਸਕਦਾ ਹੈ। ਸਰਕਾਰ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰ ਰਹੀ ਹੈ ਰਾਜ ਸਭਾ ਦੇ ਵਿੱਚ ਇਹਨੂੰ ਪਾਸ ਕਰਾਉਣ ਲਈ। ਇਹ ਵੀ ਕਿਹਾ ਜਾ ਰਿਹਾ ਲੋਕ ਸਭਾ ਤੇ ਰਾਜ ਸਭਾ ਦਾ ਸਾਂਝਾ ਸੈਸ਼ਨ ਜਿਹੜਾ ਜੀ ਉਹ ਸੱਦਿਆ ਜਾ ਸਕਦਾ ਹੈ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਾਸਤੇ। ਜੀ। ਦੇਖਿਆ ਜਾਵੇ ਤਾਂ ਸਰਕਾਰ ਜਿਹੜੀ ਹੈ ਜੀ ਕਿਉਂ ਜਿੱਦ ਦੇ ਉੱਤੇ ਅੜੀ ਹੋਈ ਹੈ ਕਿ ਉਹਨੇ ਇਹੀ ਪਾਸ ਕਰਨਾ। ਉਹਦਾ ਰੀਜ਼ਨ ਜਿਹੜਾ ਪ੍ਰਮੁੱਖ ਇਹੀ ਹੈ ਕਿ ਜਦੋਂ ਸਰਕਾਰ ਬਣੀ ਹੈ ਅੰਨਾ ਪੈਸਾ ਜਿਹੜਾ ਜੀ ਉਹਨਾਂ ਅਦਾਰਿਆਂ ਨੇ ਇੱਥੇ ਬਹਾਇਆ ਜੀ, ਜਿਨ੍ਹਾਂ ਨੂੰ ਹੁਣ ਇਹ ਮੋੜਨ ਦਾ ਮੌਕਾ ਹੈ। ਤੇ ਇਹ ਜਿਹੜੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਉਹ ਖੋ ਕੇ ਇਹਨਾਂ ਨੂੰ ਉਪਜਾਊ ਜ਼ਮੀਨਾਂ ਹਾਈਵੇ ਦੇ ਉੱਤੇ, ਰੇਲਵੇ ਲਾਈਨ ਦੇ ਨੇੜੇ ਜਿਹੜੀਆਂ ਜੀ ਉਹ ਸਾਰੀਆਂ ਦੇ ਦੇਣੀਆਂ ਨੇ। ਇਹ ਕਾਲਾ ਕਾਨੂੰਨ ਹੈ ਔਰ ਇਸ ਕਾਲੇ ਕਾਨੂੰਨ ਨੂੰ ਜਿਹੜਾ ਜੀ ਉਹ ਪਾਸ ਹੋਣ ਤੋਂ ਰੁਕਵਾਉਣ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਵੀ ਇਕੱਠੇ ਹੋ ਰਹੇ ਨੇ ਜੀ। ਦਿੱਲੀ ਦੇ ਵਿੱਚ ਇੱਕ ਵੱਡਾ ਧਰਨਾ ਜਿਹੜਾ ਜੀ ਉਹ ਦਿੱਤਾ ਗਿਆ। ਇਹ ਵੀ ਪਤਾ ਲੱਗਾ ਕਿ ਜਿਹੜੇ ਕਿਸਾਨ ਨੇ ਉਹ ਪੱਕਾ ਧਰਨਾ ਵੀ ਦਿੱਲੀ ਦੇ ਵਿੱਚ ਜਿਹੜਾ ਉਹ ਲਾ ਕੇ ਬੈਠ ਸਕਦੇ ਨੇ। ਕਿਸਾਨਾਂ ਦੇ ਇਸ ਧਰਨੇ ਨੇ ਦਿੱਲੀ ਦੇ ਵਿੱਚ ਜਿਹੜਾ ਟ੍ਰੈਫਿਕ ਸੀਗਾ ਜੀ ਉਹਨੂੰ ਵੀ ਉਹਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਸੀਗਾ ਉਹ ਵਿਘਨ ਪਾਇਆ। ਜਿਹੜੇ ਕਿਸਾਨ ਨੇ ਉਹ ਆਪਣੇ ਘਰੋਂ ਕੁਝ ਦਿਨਾਂ ਦੇ ਜਿਹੜੇ ਕੱਪੜਾ ਲੱਤਾ ਉਹ ਲੈ ਕੇ ਪਹੁੰਚੇ ਹੋਏ ਨੇ ਜੀ ਦਿੱਲੀ। ਸੋ ਦੇਖਦੇ ਹਾਂ ਜੀ ਕਿ ਕਿਸਾਨਾਂ ਦਾ ਇਹ ਅੰਦੋਲਨ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦਾ ਆਉਂਦੇ ਦਿਨਾਂ 'ਚ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਮੁੱਖ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਪੰਜਾਬ ਦੀ ਫੇਰੀ ਤੇ 23 ਤਰੀਕ ਨੂੰ ਆ ਰਹੇ ਆ। ਇਹ ਤਰੀਕ ਉਸੇ ਤਰੀਕ ਦੇ ਲਾਗੇ ਆ ਰਹੀ ਹੈ ਜਦੋਂ ਅੰਨਾ ਹਜ਼ਾਰੇ ਵੀ ਆ ਰਹੇ ਆ। ਬਿਲਕੁਲ ਜੀ। ਅੰਨਾ ਹਜ਼ਾਰੇ ਉਹਨਾਂ ਦਾ ਇੱਕ ਜਿਹੜੀ ਸਰਕਾਰ ਪੱਖੀ ਅਖਬਾਰ ਹੈ ਜੀ। ਕੱਲ ਉਹਨੇ ਇੱਕ ਖਬਰ ਲਾਈ ਸੀਗੀ ਜੀ। ਉਹ ਖਬਰ ਬੜੀ ਭੰਬਲ ਭੂਸੇ ਚ ਪਾਉਣ ਵਾਲੀ ਆ। ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅੰਨਾ ਹਜ਼ਾਰੇ ਨੇ ਇਹ ਕਿਹਾ ਜੀ ਕਿ ਮੇਰਾ ਮਾਲ ਜਿਹੜਾ ਜੀ ਉਹ ਹਾਲ ਦੀ ਘੜੀ ਰੱਦ ਹੈ ਜੀ। ਭਾਵ ਕਿ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਇਹ ਦੱਸਣ ਦੇ ਵਾਸਤੇ, ਭੰਬਲ ਭੂਸੇ ਚ ਪਾਉਣ ਦੇ ਵਾਸਤੇ ਹੈ ਕਿ ਉਹ ਸ਼ਾਇਦ ਇੱਥੇ ਜਿਹੜਾ ਜੀ ਉਹ ਨਹੀਂ ਆ ਰਹੇ। ਜਦੋਂ ਕਿ 23 ਮਾਰਚ ਦਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਜੀ ਇਹ ਦੱਸਿਆ ਜਾ ਰਿਹਾ। 24 ਤਰੀਕ ਨੂੰ ਖੰਨੇ ਦੇ ਵਿੱਚ ਜਿਹੜੀ ਹੈ ਜੀ ਉਹਨਾਂ ਨੇ ਇੱਕ ਵੱਡੀ ਰੈਲੀ ਕਰਨੀ ਹੈ। ਹੁਣ 23 ਤਰੀਕ ਨੂੰ ਹੀ ਨਰਿੰਦਰ ਮੋਦੀ ਹੋਰਾਂ ਨੂੰ ਇੱਥੇ ਸੱਦ ਲਿਆ ਗਿਆ ਜੀ। ਜਦੋਂ ਪ੍ਰਧਾਨ ਮੰਤਰੀ ਨੇ ਆਉਣਾ ਉਹਨਾਂ ਨੇ ਖਟਕੜ ਕਲਾਂ ਜਾਣਾ ਜੀ ਔਰ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਜਾਣ ਦਾ ਪ੍ਰੋਗਰਾਮ ਹੈ। ਇਹ ਕਿਹਾ ਜਾ ਰਿਹਾ ਕਿ ਸ਼ਾਇਦ ਦਰਬਾਰ ਸਾਹਿਬ ਵੀ ਉਹ ਜਾਣਗੇ। ਉਹਦਾ ਰੀਜ਼ਨ ਇਹ ਹੈ ਜੀ ਕਿ ਜਦੋਂ ਪ੍ਰਧਾਨ ਮੰਤਰੀ ਆਉਣਗੇ ਤੇ ਸੁਰੱਖਿਆ ਜਿਹੜੀ ਹੈ ਜੀ ਨਿਰਸੰਦੇਹ ਉਹ ਬਹੁਤ ਟਾਈਟ ਹੋ ਜਾਣੀ ਹੈ। ਪੁਲਿਸ ਥਾਂ ਦੇ ਉੱਤੇ ਜਿਹੜੀ ਹੈ ਜੀ ਉਹ ਤਾਇਨਾਤ ਹੋ ਜਾਣੀ ਹੈ ਤੇ ਉਹਨੇ ਫਿਰ ਕਿਸਾਨਾਂ ਨੂੰ ਜਿਹੜਾ ਜੀ ਉਹ ਰੋਕਣ ਦਾ ਯਤਨ ਕਰਨਾ ਹੈ। ਅੰਨਾ ਹਜ਼ਾਰੇ ਇੱਥੇ ਆ ਕੇ ਕੋਈ ਮੂਵਮੈਂਟ ਜਿਹੜੀ ਹੈ ਜੀ ਉਹ ਵੱਡੀ ਨਾ ਖੜੀ ਕਰ ਦੇਣ, ਇਹਦੇ ਵਾਸਤੇ ਜਿਹੜਾ ਜੀ ਇਹ ਜਾਣ ਬੁੱਝ ਕੇ ਸ਼ਰਾਰਤ ਦੇ ਤਹਿਤ ਇਹ ਫੇਰੀ ਜਿਹੜੀ ਹੈ ਜੀ ਪ੍ਰਧਾਨ ਮੰਤਰੀ ਦੀ ਉਹਨਾਂ ਹੀ ਤਰੀਕਾਂ ਦੇ ਉੱਤੇ ਜਿਹੜੀ ਹੈ ਉਹ ਰੱਖੀ ਗਈ ਹੈ। ਇਹ ਜਿਹੜੀ ਸਰਕਾਰ ਹੈ ਜੀ ਮੌਜੂਦਾ ਪੰਜਾਬ ਦੀ, ਜਿਹੜੇ ਖਾਸ ਤੌਰ ਦੇ ਉੱਤੇ ਅਕਾਲੀ ਦਲ ਬਾਦਲ ਵਾਲੇ ਨੇ, ਮੇਰਾ ਖਿਆਲ ਦੇ ਅਜੇ ਵੀ ਕਿਸੇ ਨੂੰ ਇਹ ਕਹਾਣੀ ਨਹੀਂ ਸਮਝ ਆ ਰਹੀ ਕਿ ਉਹ ਕਿਸਾਨਾਂ ਦੀਆਂ ਕਬਰਾਂ ਜਿਹੜੀਆਂ ਉਹ ਪੁੱਟਣ ਦੇ ਵਾਸਤੇ ਕਿਹੜੇ ਦਿਨ ਰਾਤ ਇੱਕ ਜਿਹੜਾ ਉਹ ਕਰ ਰਹੀ ਹੈ। ਇਹ ਕਿਸੇ ਬੰਦੇ ਦੀ ਮੂਰਖਤਾ ਹੀ ਜਿਹੜੀ ਉਹ ਹੋ ਸਕਦੀ ਹੈ। ਪਹਿਲਾਂ ਤਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਜਿਹੜਾ ਜੀ ਇਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਉੱਥੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਵਰਗੇ ਜਿਹੜੇ ਸੀਨੀਅਰ ਅਖਵਾਉਂਦੇ ਲੀਡਰ ਨੇ ਉਹਨਾਂ ਦੀ ਜ਼ੁਬਾਨ ਜਿਹੜੀ ਬੰਦ ਹੋਣੀ ਇਹ ਵੀ ਸਮਝ ਤੋਂ ਪਰੇ ਵਾਲੀ ਗੱਲ ਹੈ। ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਵਜ਼ੀਰ ਬਣਾਉਣ ਤੋਂ ਵੀ ਜਿਹੜੀ ਉਹ ਨਾ ਕੀਤੀ ਗਈ ਸੀਗੀ। ਸੋ ਇਸ ਕਰਕੇ ਜੀ ਹੁਣ ਜਿਹੜੇ ਇਹ ਅਕਾਲੀ ਨੇ ਜੀ ਉਹਨਾਂ ਦੀ ਗੱਲ ਜਿਹੜੀ ਹੈ ਜੀ ਉਹ ਸਮਝ ਨਹੀਂ ਆ ਰਹੀ ਕਿ ਦਿੱਲੀ ਦੇ ਵਿੱਚ ਨਾ ਉਹ ਵਿਰੋਧ ਕਰ ਸਕੇ, ਪਾਰਲੀਮੈਂਟ ਦੇ ਵਿੱਚ ਵਿਰੋਧ ਕਰ ਸਕੇ ਨੇ, ਨਾ ਜਿਹੜਾ ਜੀ ਹੁਣ ਅਕਾਲੀ ਸਰਕਾਰ ਜਿਹੜੀ ਹੈ ਜੀ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਵਿਰੋਧ ਕਰਨ ਦੇਣਾ ਚਾਹੁੰਦੀ ਹੈ। ਉਹ ਸਮਝਦੀ ਹੈ ਕਿ ਜੇ 23 ਜਾਂ 24 ਤਰੀਕ ਨੂੰ ਅੰਨਾ ਹਜ਼ਾਰੇ ਦੇ ਜ਼ਿਆਦਾ ਇਕੱਠ ਹੋ ਗਿਆ ਜਾਂ ਉਹਨੇ ਲਾਮਬੰਦ ਕਰਕੇ ਦਿੱਲੀ ਵੱਲ ਨੂੰ ਜਿਹੜੇ ਲੈ ਗਏ ਤੇ ਇਹ ਇੱਕ ਤਾਂ ਧੂਰੀ ਦੀ ਜਿਹੜੀ ਵਿਧਾਨ ਸਭਾ ਚੋਣ ਆ ਉਹਦੇ ਉੱਤੇ ਵੀ ਜ਼ਿਮੀਂਦਾਰ ਜਿਹੜਾ ਉਹ ਅਸਰ ਪਾਉਣਗੇ ਤੇ ਅੱਗੋਂ ਜਿਹੜਾ ਮੋਰਚਾ ਉਹ ਵੀ ਪੱਕਾ ਲਾ ਸਕਦੇ ਨੇ। ਇਸ ਕਰਕੇ ਉਹਨੂੰ ਰੋਕਣ ਦੇ ਵਾਸਤੇ ਹੀ ਇਹ ਤਕਰੀਬਨ ਉਹਨਾਂ ਹੀ ਤਰੀਕਾਂ ਦੇ ਉੱਤੇ ਜਿਹੜੀ ਹੈ ਜੀ ਨਰਿੰਦਰ ਮੋਦੀ ਦੀ ਫੇਰੀ ਪੰਜਾਬ ਦੇ ਵਿੱਚ ਰੱਖੀ ਗਈ ਹੈ ਜੀ। ਜੀ। ਕਿਤੇ ਇਹ ਵੀ ਲੱਗ ਰਿਹਾ ਵੀ ਇਹ ਵੀ ਸ਼ਾਇਦ ਆਪਣਾ ਬਣਦਾ ਹੋਇਆ ਫਰਜ਼ ਅਦਾ ਕਰਨਾ ਹੈ ਵੀ ਲੈਂਡ ਬਿੱਲ ਦੇ ਉੱਤੇ ਭਾਜਪਾ ਨੇ ਕੋਈ ਵਿਰੋਧ ਕਿਸੇ ਤਰੀਕੇ ਦਾ ਨਹੀਂ, ਖੁੱਲ੍ਹਾ ਸਮਰਥਨ ਇੱਕ ਹਿਸਾਬ ਦੇ ਨਾਲ ਕੀਤਾ। ਸੋ ਉਸੇ ਦਾ ਹੀ ਮਲੀਆ ਮੇਟ ਕਰਨ ਦੇ ਲਈ ਉਹ ਉਹਨਾਂ ਦੀ ਹੈਲਪ ਕਰਨ ਲਈ ਆ ਰਹੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਚੋਣ ਕਮਿਸ਼ਨ ਨੇ ਆਖਿਆ ਵੀ ਕਿਉਂਕਿ ਇੱਕੋ ਤਰ੍ਹਾਂ ਦੇ ਨਾਂ ਵਾਲੇ ਬਹੁਤ ਸਾਰੇ ਉਮੀਦਵਾਰ ਹੁੰਦੇ ਆ, ਹੁਣ ਬੈਲਟ ਪੇਪਰ ਦੇ ਉੱਤੇ ਉਸ ਮਸ਼ੀਨ ਦੇ ਉੱਤੇ ਜਿਹੜੀ ਤਸਵੀਰਾਂ ਵੀ ਲੱਗਿਆ ਕਰਨਗੀਆਂ ਨਾਲ।
ਜੀ ਬਿਲਕੁਲ, ਜਿਹੜਾ ਐਕਚੁਅਲੀ ਬੈਲਟ ਪੇਪਰ ਜਿਹੜਾ ਛਪਦਾ, ਕਿਉਂਕਿ ਬੈਲਟ ਪੇਪਰ ਛਪਦਾ ਤਾਂ ਹੈਗਾ ਨਾ ਬਾਹਰ ਦਿਖਾਉਣ ਜੀ ਦੇ ਜੀ ਵਾਸਤੇ ਕਿ ਕਿਹੜੇ ਨੰਬਰ ਦੇ ਉੱਤੇ ਕਿੱਥੇ ਹੈ, ਉਹਦੇ ਉੱਤੇ ਤਸਵੀਰ ਵੀ ਜਿਹੜੀ ਹੈ ਜੀ ਉਹ ਬਿਲਕੁਲ ਉਹਨੇ ਲਾਉਣ ਦੇ ਹੁਕਮ ਦਿੱਤੇ ਨੇ। ਅਸਲ ਦੇ ਵਿੱਚ ਜੇ ਕਿਤੇ ਬੈਲਟ ਪੇਪਰ ਦੇ ਉੱਤੇ ਇਲੈਕਸ਼ਨਾਂ ਵਾਪਸ ਆ ਜਾਣ ਤੇ ਸ਼ਾਇਦ ਭਾਰਤ ਦਾ ਸਿਆਸੀ ਨਕਸ਼ਾ ਜਿਹੜਾ ਨਾ ਜੀ ਉਹ ਹੋਰ ਹੋ ਸਕਦਾ ਜਿਹੋ ਜਿਹਾ ਇਸ ਵੇਲੇ ਬਣਦਾ ਜਾ ਰਿਹਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਬਿਜ਼ਨਸਮੈਨ ਨੇ ਛਾਪਿਆਂ ਤੋਂ ਦੁਖੀ ਆ ਕੇ ਆਤਮ ਹੱਤਿਆ ਕੀਤੀ। ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਦਾ ਇਹ ਵਿਅਕਤੀ ਸੀ ਜੀ ਰਜੇਸ਼ ਗੁਪਤਾ। ਉਹਦੇ ਪਿਤਾ ਨੇ ਜਿਹੜਾ ਜੀ ਇਹ ਦੋਸ਼ ਲਾਏ ਨੇ ਔਰ ਇਹ ਕਿਹਾ ਜੀ ਕਿ ਉਹਦੇ ਜਿਹੜਾ ਇੰਡਸਟਰੀ ਹੈ ਇੱਥੇ ਉਹਦੇ ਉੱਤੇ ਲਗਾਤਾਰ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ, ਜਿਹਦੇ ਤੋਂ ਤੰਗ ਆ ਕੇ ਉਹਨੇ ਇੱਕ ਸੁਸਾਈਡ ਨੋਟ ਜਿਹੜਾ ਜੀ ਉਹ ਲਿਖਿਆ ਤੇ ਉਹਨੇ ਆਤਮ ਹੱਤਿਆ ਜਿਹੜੀ ਹੈ ਜੀ ਉਹ ਕਰ ਲਈ ਹੈ ਜੀ। ਔਰ ਇਹ ਪਤਾ ਲੱਗਾ ਕਿ ਉਹਨੂੰ ਜਿਹੜਾ ਖੰਨੇ ਦੇ ਪਹਿਲਾਂ ਹਸਪੀਟਲ 'ਚ ਦਾਖਲ ਕਰਵਾਇਆ ਗਿਆ, ਫਿਰ ਉਹਨੂੰ ਲੁਧਿਆਣੇ ਦੇ ਪੋਲੋ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਉਹਨੇ ਜਿਹੜਾ ਜੀ ਉਹ ਦਮ ਤੋੜ ਦਿੱਤਾ ਜੀ। ਜਿਹੜਾ ਗੋਬਿੰਦਗੜ੍ਹ ਆ ਜੀ ਉਹ ਕੱਲ ਮੁਕੰਮਲ ਰੂਪ ਦੇ ਵਿੱਚ ਬੰਦ ਹੋ ਗਿਆ ਜਦੋਂ ਇਹਦੀ ਮੌਤ ਦੀ ਖਬਰ ਜਿਹੜੀ ਸੀ ਉਹ ਸਾਹਮਣੇ ਆਈ। ਮੈਂ ਇੱਥੇ ਇਹ ਵੀ ਦੱਸਦਾ ਕਿ ਗੋਬਿੰਦਗੜ੍ਹ ਦੇ ਵਿੱਚ ਜਿਹੜੀ ਇੰਡਸਟਰੀ ਲੱਗੀ ਆ ਜੀ 90% ਦੇ ਕਰੀਬ ਜਿਹੜੀ ਆ ਉਹ ਬੰਦ ਹੋ ਗਈ ਹੈ ਜੀ। ਸਿਰਫ 10% ਜਿਹੜੀ ਆ ਜੀ ਉਹ ਇੰਡਸਟਰੀ ਚੱਲਦੀ ਹੈ, ਕਿਉਂਕਿ ਕਿਸੇ ਟਾਈਮ ਸਟੀਲ ਸਿਟੀ ਵਜੋਂ ਇਹ ਜਾਣਿਆ ਜਾਂਦਾ ਹੁੰਦਾ ਸੀਗਾ। ਲੋਹਾ ਨਗਰੀ ਇਹਨੂੰ ਕਹਿੰਦੇ ਸੀਗੇ, ਲੋਹਾ ਨਗਰੀ ਮੰਡੀ ਗੋਬਿੰਦਗੜ੍ਹ। ਬਹੁਤ ਵੱਡਾ ਬਿਜ਼ਨਸ ਇਹ ਸੀਗਾ ਜੀ। ਔਰ ਇੱਥੇ ਇਹ ਕਿਹਾ ਜਾਂਦਾ ਸੀਗਾ ਕਿ ਲੁਧਿਆਣੇ ਦੇ ਵਿੱਚ ਵੀ ਏਡੇ ਵੱਡੇ ਜਿਹੜੇ ਲੋਕ ਨੇ ਉਹ ਨਹੀਂ ਰਹਿੰਦੇ ਜਿਹੜੇ ਇੰਡਸਟਰੀ ਦੇ ਪੱਖੋਂ ਬੜੇ ਸਫਲ ਨੇ ਜਿੰਨੇ ਗੋਬਿੰਦਗੜ੍ਹ ਦੇ ਵਿੱਚ ਰਹਿੰਦੇ ਸਨ। ਅੱਜ ਸਾਰੀ ਇੰਡਸਟਰੀ ਜਿਹੜੀ ਆ ਜੀ ਉਹ ਸੇਲ ਦੇ ਉੱਤੇ ਲੱਗੀ ਹੋਈ ਹੈ ਸਰਕਾਰ ਦੀਆਂ ਗਲਤ ਪਾਲਿਸੀਜ਼ ਕਰਕੇ। ਇੰਡਸਟਰੀਅਲਿਸਟ ਤਾਂ ਨਿਰਸੰਦੇਹ ਮਾਰੇ ਗਏ ਨੇ, ਉਹ ਕਿਸੇ ਹੋਰ ਜਗ੍ਹਾ ਤੇ ਇੰਡਸਟਰੀ ਆਪਣੀ ਲਿਜਾ ਰਹੇ ਨੇ। ਔਰ ਇਹ ਫੈਕਟਸ ਐਂਡ ਫਿਗਰਸ ਦੇ ਨਾਲ ਹੈ ਜੀ ਕਿ 90% ਇੰਡਸਟਰੀ ਬੰਦ ਹੋ ਚੁੱਕੀ ਹੈ। ਜਿਹੜੇ ਉੱਥੇ ਮਜ਼ਦੂਰ ਕੰਮ ਕਰਦੇ ਸਨ ਇਹਨਾਂ ਇੰਡਸਟਰੀ ਦੇ ਵਿੱਚ, ਇੱਕ ਇੰਡਸਟਰੀ ਦੇ ਵਿੱਚ 250 ਬੰਦਾ 200 ਬੰਦਾ ਜਿਹੜਾ ਕੰਮ ਕਰਦਾ ਸੀਗਾ। ਵਰਿਆਂ ਤੋਂ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਸੀ। ਸਾਰੇ ਦੇ ਸਾਰੇ ਜਿਹੜੇ ਜੀ ਉਹ ਨਕਾਰੇ ਹੋ ਕੇ ਬਹਿ ਗਏ ਨੇ। ਹੁਣ ਇਹ ਜਿਹੜੇ ਸਨਅਤਕਾਰ ਨੇ ਉਹਨਾਂ ਦੇ ਗਲ ਦੇ ਵਿੱਚ ਅੰਗੂਠਾ ਦਿੱਤਾ ਜਾ ਰਿਹਾ, ਜਿਹੜੇ 10% ਰਹਿੰਦੇ ਨੇ, ਕਿ ਤੁਸੀਂ ਇੱਥੇ ਕੀ ਕਰ ਰਹੇ ਹੋ, ਇੱਥੋਂ ਤੁਸੀਂ ਜਾਂ ਤਾਂ ਵਾਪਸ ਜਾਓ ਜਾਂ ਆਪਣੀ ਇੰਡਸਟਰੀ ਜਿਹੜੀ ਹੈ ਜੀ ਉਹ ਬੰਦ ਕਰ ਦਿਓ। ਜਦੋਂ ਇਸ ਤਰੀਕੇ ਦੇ ਨਾਲ ਜਿਹੜੀ ਹੈ ਜੀ ਲੋਕਾਂ ਦੀ ਰੋਜ਼ੀ ਰੋਟੀ ਜਿਹੜੀ ਆ ਉਹ ਖੋਈ ਜਾਊਗੀ ਤੇ ਫਿਰ ਜਿਹੜੀ ਹੈ ਜੀ ਉਹ ਸੂਬੇ ਦੇ ਹਾਲਾਤ ਜਿਹੜੇ ਨੇ ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਧਰ ਨੂੰ ਜਾਣਗੇ। ਤੁਸੀਂ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ, ਇੰਡਸਟਰੀ ਜਿਹੜੀ ਆ ਜੀ ਉੱਥੋਂ ਦੀ ਜਿਹੜੀ ਸਰਕਾਰਾਂ ਨੇ ਉਹਦੀਆਂ ਥੋੜਾ ਜਿਹਾ ਉਹਦੇ ਵਾਸਤੇ ਫਲੈਕਸੀਬਲ ਰਹਿੰਦੀਆਂ ਨੇ। ਉਹਦਾ ਕਾਰਨ ਇਹ ਹੈ ਕਿ ਜੇ ਇੰਡਸਟਰੀ ਵਾਲੇ ਦੇ ਥੋੜੀ ਜਿਹੀ ਫਲੈਕਸੀਬਿਲਿਟੀ ਤੁਸੀਂ ਦਿੰਦੇ ਹੋ ਤੇ ਕਮ ਸੇ ਕਮ ਉਹ 200-250 ਬੰਦੇ ਨੂੰ ਜਾਂ 200 ਨੂੰ ਵੀ ਕੰਮ ਤਾਂ ਦਿੰਦਾ ਨਾ ਜੀ। ਉਹਨਾਂ ਦੀ ਰੋਜ਼ੀ ਰੋਟੀ ਤਾਂ ਜਿਹੜੀ ਚੱਲਦੀ ਹੈ ਨਾ, ਸੋ ਜਿਹੜੀ ਬੇਰੁਜ਼ਗਾਰੀ ਹੈ ਉਹਨੂੰ ਹੋਰ ਵਧਾਉਣ ਦੇ ਵਾਸਤੇ ਸਾਰਾ ਜਿਹੜਾ ਜੀ ਇਹ ਕੰਮਕਾਰ ਹੋ ਰਿਹਾ ਹੈ। ਔਰ ਪੰਜਾਬ ਸਰਕਾਰ ਜਿਵੇਂ ਜਿਹੜਾ ਜੀ ਇਹਦੇ ਉੱਤੇ ਮਿੱਥ ਕੇ ਕੰਮ ਕਰ ਰਹੀ ਹੈ ਜੀ, ਮੇਰਾ ਖਿਆਲ ਛੇਤੀ ਜਿੰਨਾ ਸਾਲ 1.5 ਸਾਲ ਰਹਿੰਦਾ ਉਦੋਂ ਤੱਕ ਨਿਬੇੜ ਦਊਗੀ ਇੰਡਸਟਰੀ ਇੱਥੋਂ ਜੀ। ਜੀ ਤੇ ਅਗਲੀ ਗੱਲ ਕਰਦੇ ਹਾਂ, ਵਿਧਾਨ ਸਭਾ ਦੀ ਜਿਹੜੀ ਦਰਸ਼ਕ ਗੈਲਰੀ ਆ ਹੁਣ ਅਕਸਰ ਖਾਲੀ ਹੀ ਰਹਿੰਦੀ ਹੈ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਉਹਦੇ ਮੁਤਾਬਕ ਵਿਧਾਨ ਸਭਾ ਦਾ ਸਾਲ ਜਿਹੜਾ 2013 ਦੇ ਵਿੱਚ ਹੋਏ 5ਵੇਂ ਸੈਸ਼ਨ ਦੇ ਵਿੱਚ ਤਾਂ ਵਿਜ਼ਟਰ ਗੈਲਰੀ ਜਿਹੜੀ ਉਹ ਖਾਲੀ ਰਹੀ, ਕੋਈ ਦਰਸ਼ਕ ਹੀ ਨਹੀਂ ਆਇਆ ਜੀ। 13ਵੀਂ ਵਿਧਾਨ ਸਭਾ ਦੇ 12ਵੇਂ ਸੈਸ਼ਨ ਦੇ ਵਿੱਚ ਸਿਰਫ 3 ਦਰਸ਼ਕ ਆਏ। ਵਿਧਾਨ ਸਭਾ ਸੈਕਟਰੀਏਟ ਜਿਹੜਾ ਜੀ ਉਹ ਦੱਸਿਆ ਗਿਆ ਜੀ ਕਿ 1 ਅਪ੍ਰੈਲ 2002 ਤੋਂ 6 ਤੱਕ ਵਿਜ਼ਟਰ ਦੀ ਗੈਲਰੀ ਦੇ ਵਿੱਚ ਉਹਨਾਂ ਕੋਲੇ ਜਾਣਕਾਰੀ ਨਹੀਂ ਹੈਗੀ ਜੀ ਕਿ ਕਿੰਨੇ ਆਏ ਕਿੰਨੇ ਨਹੀਂ ਆਏ ਜੀ। 7 ਦੇ ਵਿੱਚ ਕੁੱਲ 974 ਦਰਸ਼ਕ ਜਿਹੜੇ ਸੀਗੇ ਉਹ ਸੈਸ਼ਨ ਦੇ ਵਿੱਚ ਉਹਨਾਂ ਨੇ ਵੇਖਿਆ। ਸਾਲ 13 ਦੇ ਵਿੱਚ ਸਿਰਫ 128 ਲੋਕ ਆਏ ਤੇ ਸਾਲ 14 ਦੇ ਵਿੱਚ ਇਹ ਗਿਣਤੀ ਜਿਹੜੀ 186 ਰਹੀ। ਬਜਟ ਸੈਸ਼ਨ ਦੇ 7 ਦੇ ਵਿੱਚ ਬਜਟ ਸੈਸ਼ਨ ਵੇਖਣ ਵਾਲੇ 571 ਦਰਸ਼ਕ ਸੀਗੇ। ਸਾਲ 13 ਦੇ ਵਿੱਚ ਸਿਰਫ 21 ਲੋਕ ਜਿਹੜੇ ਆਏ। 14 ਦੇ ਸੈਸ਼ਨ ਦੇ ਵਿੱਚ 164 ਜਿਹੜੇ ਸੀਗੇ ਉਹ ਆਏ। ਜਿਹੜਾ ਚੱਲ ਰਿਹਾ ਬਜਟ ਸੈਸ਼ਨ ਆ ਇਹਦੇ ਵਿੱਚ ਵੀ ਦਰਸ਼ਕਾਂ ਦੀ ਘਾਟ ਜਿਹੜੀ ਆ ਜੀ ਉਹ ਰਹੀ ਆ। ਜਿਹੜੇ ਪੰਜਾਬ ਵਿਧਾਨ ਸਭਾ ਦੇ ਬਿਹਤਰੀਨ ਵਿਧਾਨ ਕਰ ਰਹੇ ਨੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਉਹਦਾ ਇਹ ਕਹਿਣਾ ਕਿ ਵਿਧਾਨ ਸਭਾ ਦੇ ਵਿੱਚ ਜਾਣ ਵਾਲੇ ਲੋਕਾਂ ਨੇ ਹੁਣ ਬਹਿਸ ਦਾ ਪੱਧਰ ਇੰਨਾ ਨੀਵਾਂ ਕਰਤਾ ਹੈ ਕਿ ਲੋਕਾਂ ਨੂੰ ਵਿਧਾਨਕ ਅਦਾਰੇ ਦੇ ਵਿੱਚ ਕੋਈ ਰੁਚੀ ਜਿਹੜੀ ਆ ਉਹ ਨਹੀਂ ਰਹੀ। ਉਹਨਾਂ ਨੇ ਇਹ ਵੀ ਕਿਹਾ ਕਿ ਹਾਕਮ ਧਿਰ ਵੀ ਏਦਾਂ ਦਾ ਕੋਈ ਲੋਕ ਪੱਖੀ ਕਦਮ ਨਹੀਂ ਚੁੱਕਦੀ ਤੇ ਨਾ ਵਿਰੋਧੀ ਧਿਰ ਜਿਹੜੀ ਆ ਉਹ ਸਾਰੂ ਬਹਿਸ ਵਿੱਚ ਨਿੱਤਰਦੀ ਆ, ਜਿਹਦੇ ਕਰਕੇ ਦਰਸ਼ਕਾਂ ਨੂੰ ਉਮੀਦ ਦੀ ਕਿਰਨ ਜਿਹੜੀ ਆ ਜੀ ਉਹ ਬਚੀ ਨਹੀਂ। ਬੇਸ਼ੱਕ ਇਹਨਾਂ ਦਾ ਕੁਝ ਵੀ ਇਹ ਕਹਿਣਾ, ਪਰ ਅਸਲ ਕਹਾਣੀ ਜਿਹੜੀ ਆ ਜੀ ਉਹ ਇਹ ਕਹੀ ਜਾ ਸਕਦੀ ਆ ਜਿਹੜੇ ਲੋਕ ਨੇ ਉਹਨਾਂ ਦਾ ਜਿਹੜੇ ਇਹ ਰਾਜਨੀਤਿਕ ਲੋਕ ਨੇ ਉਹਨਾਂ ਤੋਂ ਵਿਸ਼ਵਾਸ ਜਿਹੜਾ ਜੀ ਉਹ ਉੱਠ ਗਿਆ। ਉਹਨਾਂ ਨੂੰ ਲੱਗਦਾ ਹੈ ਕਿ ਇਹ ਡਰਾਮਾ ਕਰ ਰਹੇ ਨੇ। ਜਿਹੜਾ ਮੌਜੂਦਾ ਬਜਟ ਸੈਸ਼ਨ ਚੱਲ ਰਿਹਾ, ਜੇ ਤੁਸੀਂ ਉਹਦੇ ਵਿੱਚ ਦੇਖੋ ਤਾਂ ਤੁਹਾਨੂੰ ਕਲੀਅਰ ਪਿਕਚਰ ਜਿਹੜੀ ਆ ਜੀ ਉਹ ਦੀਦੀ ਆ ਕਿ ਇਹ ਮਿੱਥ ਕੇ ਮੈਚ ਜਿਹੜਾ ਜੀ ਉਹ ਖੇਡਿਆ ਜਾ ਰਿਹਾ।
ਰਲ ਕੇ ਮੈਚ ਜਿਹੜਾ ਜੀ ਉਹ ਖੇਡਿਆ ਜਾ ਰਿਹਾ, ਮੈਚ ਫਿਕਸ ਹੈ ਜੀ। ਜੀ ਜੀ। ਅਗਲੀ ਗੱਲ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਦੇ ਜਿਹੜਾ ਜੀ ਲਾਗੇ ਹੁਣ ਪੋਲਿਊਸ਼ਨ ਚੈੱਕ ਸੈਂਟਰ ਆ ਜਾਂ ਕਰਨ ਵਾਲੇ ਯੰਤਰ ਆ ਉਹ ਲੱਗਣਗੇ ਜੀ। ਇਹ ਜਿਹੜਾ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਵਾਲ ਹੈ ਜੀ। ਦਰਬਾਰ ਸਾਹਿਬ ਜਿਹੜਾ ਕਿ ਤੁਸੀਂ ਇਹ ਕਹਿ ਸਕਦੇ ਹੋ ਇਸ ਤਰ੍ਹਾਂ ਦੀ ਜਗ੍ਹਾ ਹੈ ਜੀ ਜਿੱਥੇ ਇਹ ਕਿਹਾ ਜਾਂਦਾ ਜੀ ਕਿ ਅੰਦਰ ਐਸ ਸੂਨ ਤੁਸੀਂ ਜਦੋਂ ਚਲੇ ਜਾਂਦੇ ਹੋ ਤਾਂ ਇੱਕ ਖਾਸ ਕਿਸਮ ਦਾ ਉੱਥੇ ਵਾਤਾਵਰਨ ਹੈ ਜਿਹੜਾ ਕਿ ਬਹੁਤ ਕੁਛ ਭੁਲਾ ਦਿੰਦਾ ਔਰ ਬੇਹੱਦ ਸ਼ਾਂਤ ਵਾਤਾਵਰਨ ਜਿਹੜਾ ਜੀ ਉੱਥੇ ਹੈ। ਪਰ ਇਸ ਵੇਲੇ ਇਹ ਸਾਰਾ ਜਿਹੜਾ ਏਰੀਆ ਜੀ ਉਹ ਪੋਲਿਊਸ਼ਨ ਦੀ ਮਾਰ ਹੇਠ ਹੈ। ਮੈਨੂੰ ਯਾਦ ਹੈ ਜਦੋਂ ਛੋਟੇ ਹੁੰਦੇ ਆ ਕਿਤੇ ਪੱਤਰਿਆਂ ਦੀ ਜਿਹੜੀ ਕਾਰ ਸੇਵਾ ਹੁੰਦੀ ਸੀ ਤੇ ਲੋਕ ਬੜੀ ਦੂਰ ਦੂਰ ਤੋਂ ਵੇਖਣ ਜਾਇਆ ਕਰਦੇ ਸਨ ਕਿ ਉੱਥੇ ਜਿਹੜੇ ਸੋਨੇ ਦੇ ਪੱਤਰੇ ਨੇ ਉਹ ਲਾ ਕੇ ਉਹਨਾਂ ਨੂੰ ਸਾਫ਼ ਕਰਕੇ ਲਾਇਆ ਜਾ ਰਿਹਾ ਤੇ ਹੁਣ ਇਹ ਸੇਵਾ ਜਿਹੜੀ ਪੱਕੀ ਹੋਈ ਚੱਲਦੀ ਰਹਿੰਦੀ ਆ। ਜੀ ਅੱਗੇ ਅੱਗੇ ਪੱਤਰੇ ਉਹ ਸਾਫ਼ ਕਰੀ ਜਾਂਦੇ ਨੇ, ਪਿੱਛੇ ਪਿੱਛੇ ਕਾਲੇ ਹੋਈ ਜਾਂਦੇ ਨੇ। ਜਿਹੜੇ ਉੱਥੇ ਦਰਬਾਰ ਸਾਹਿਬ ਦੇ ਨੇੜੇ ਲੱਗੇ ਜਨਰੇਟਰ ਜਿਹੜੇ ਨੇ ਉਹਨਾਂ ਦੀ ਵਜ੍ਹਾ ਕਰਕੇ ਧੂੰਆਂ ਜਿਹੜਾ ਜੀ ਉਹ ਇਸ ਵੇਲੇ ਇਸ ਪੂਰੇ ਵਾਤਾਵਰਨ ਨੂੰ ਗੰਦਾ ਕਰ ਰਿਹਾ। ਦਰਬਾਰ ਸਾਹਿਬ ਦੇ ਵਿੱਚ ਵੀ ਹੁਣ ਏਅਰ ਕੰਡੀਸ਼ਨ ਜਿਹੜੇ ਜੀ ਪਿਛਲੇ ਕੁਝ ਸਮੇਂ ਤੋਂ ਲਗਾ ਦਿੱਤੇ ਗਏ ਨੇ। ਨਿਰਸੰਦੇਹ ਜਿਹੜਾ ਏਅਰ ਕੰਡੀਸ਼ਨ ਜਦੋਂ ਚੱਲਦਾ ਜੀ ਪੋਲਿਊਸ਼ਨ ਤਾਂ ਉਹ ਵੀ ਪੈਦਾ ਕਰਦਾ ਤੇ ਇਸ ਕਰਕੇ ਜੀ ਇਹਨਾਂ ਦੀ ਵਜ੍ਹਾ ਕਰਕੇ ਜੀ ਇਹ ਕਿਹਾ ਜਾ ਰਿਹਾ ਕਿ ਇੱਥੇ ਲਗਾਤਾਰ ਜਿਹੜਾ ਉਹ ਪੋਲਿਊਸ਼ਨ ਹੈ ਉਹ ਵੱਧਦਾ ਤੁਰਿਆ ਆਉਂਦਾ। ਹਾਈ ਕੋਰਟ ਦੇ ਆਦੇਸ਼ ਦਿੱਤੇ ਹਰਿਮੰਦਰ ਸਾਹਿਬ ਦੇ ਦੁਆਲੇ ਹੁਣ ਹਵਾ ਦੇ ਵਿੱਚ ਫੈਲਦੇ ਪ੍ਰਦੂਸ਼ਣ ਦੇ ਬਾਰੇ IIT ਦਿੱਲੀ ਦੇ ਵਿਗਿਆਨੀਆਂ ਤੋਂ ਜਿਹੜਾ ਜੀ ਇਹ ਸਾਰੀ ਜਾਣਕਾਰੀ ਲੈਣ ਤੋਂ ਪਿੱਛੋਂ ਉਹਨਾਂ ਦੀ ਸਿਫਾਰਿਸ਼ ਤੇ ਇਸ ਪਵਿੱਤਰ ਸਥਾਨ ਦੇ ਆਲੇ ਦੁਆਲੇ ਪੋਲਿਊਸ਼ਨ ਨੂੰ ਮਾਪਣ ਦੇ ਵਾਸਤੇ ਯੰਤਰ ਜਿਹੜੇ ਨੇ ਉਹ ਲਾਏ ਜਾਣਗੇ ਜੀ। ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਨੇ 1.10 ਕਰੋੜ ਦੀ ਰਕਮ ਦੇ ਨਾਲ ਲੱਗਣ ਵਾਲਾ ਜਿਹੜਾ ਜੀ ਇਹ ਯੰਤਰ ਲਈ 55 ਲੱਖ ਰੁਪਏ ਪਿਛਲੇ ਸਾਲ ਦੇ ਦਿੱਤੇ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਿੱਸੇ ਦਾ 5 ਲੱਖ ਰੁਪਈਆ ਜਿਹੜਾ ਸੀਗਾ ਉਹ ਜਮ੍ਹਾਂ ਕਰਵਾਤਾ ਸੀਗਾ ਪਰ ਨਿਗਮ ਨੇ ਜਿਹੜਾ ਆਪਣੇ ਹਿੱਸੇ ਦਾ 27.5 ਲੱਖ ਰੁਪਈਆ ਫੰਡਾਂ ਦੀ ਘਾਟ ਕਰਕੇ ਜਮ੍ਹਾਂ ਜਿਹੜਾ ਜੀ ਉਹ ਨਹੀਂ ਕਰਵਾਇਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਜੀ ਉਹਨੇ ਇਹ ਰਕਮ ਦੇਣ ਦਾ ਹੁਣ ਫੈਸਲਾ ਕੀਤਾ ਤੇ ਇਹਦੇ ਨਾਲ ਜਿਹੜੇ ਜੀ ਇੱਥੇ ਪੋਲਿਊਸ਼ਨ ਚੈੱਕ ਕਰਨ ਵਾਲੇ ਜਿਹੜੇ ਇਹ ਯੰਤਰ ਨੇ ਉਹ ਲਾਏ ਜਾਣਗੇ। ਇਹਨਾਂ ਯੰਤਰ ਦੇ ਨਾਲ ਫਿਰ ਕੀ ਹੋਊਗਾ ਜੀ, ਸਵਾਲ ਇਹ ਹੈ ਜੀ ਇਹਨਾਂ ਯੰਤਰ ਤੋਂ ਬਾਅਦ ਜਿਹੜਾ ਜੀ ਜੇ ਮੰਨ ਲਓ ਕਹਿੰਦੇ ਨੇ ਕਿ ਇੱਥੇ ਪੋਲਿਊਸ਼ਨ ਦੀ ਦਰ ਇੰਨੀ ਆ, ਇੱਕ ਗੱਲ ਤਾਂ ਜਿਹੜਾ ਬਲਵੀਰ ਸਿੰਘ ਸੀਚੇਵਾਲ ਹੋਰੀ ਜਾਂ ਜਿਹੜੇ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਾਸਤੇ ਕੰਮ ਕਰਨ ਵਾਲੇ ਲੋਕ ਨੇ ਉਹ ਲਗਾਤਾਰ ਮੰਗ ਕਰਦੇ ਰਹੇ ਨੇ ਕਿ ਇਹ ਜਿਹੜੀ ਹੋਟਲ ਇੰਡਸਟਰੀ ਆਲੇ ਦੁਆਲੇ ਵਾਲੀ ਹੈ ਇਹਨੂੰ ਜਾਂ ਤਾਂ ਪਾਸੇ ਕੀਤਾ ਜਾਵੇ ਇੱਥੋਂ ਜਾਂ ਜਿਹੜਾ ਜੀ ਇਹਨਾਂ ਦੇ ਜਨਰੇਟਰ ਦੇ ਉੱਤੇ ਮੁਕੰਮਲ ਪਾਬੰਦੀ ਜਿਹੜੀ ਆ ਉਹ ਲਾਈ ਜਾਵੇ। ਉਂਝ ਵੈਸੇ ਕਹਿਣ ਨੂੰ ਜਿਹੜਾ ਸੂਬਾ ਪੰਜਾਬ ਹੈ ਜੀ ਇਹ ਕਾਗਜ਼ਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ 3 ਸਾਲ ਪਹਿਲਾਂ ਇਹਨੂੰ ਬਿਜਲੀ ਸਰਪਲਸ ਵਾਲਾ ਸੂਬਾ ਕਰਤਾ ਸੀ। ਜਦੋਂ ਬਿਜਲੀ ਸਰਪਲਸ ਵਾਲਾ ਸੂਬਾ ਹੈ ਤੇ ਫਿਰ ਉੱਥੇ ਜਨਰੇਟਰ ਜਿਹੜੇ ਨੇ ਉਹ ਕਿਉਂ ਚੱਲਦੇ ਨੇ? ਜੇ ਜਨਰੇਟਰ ਚੱਲਦੇ ਨੇ ਤੇ ਉਹਨਾਂ ਨੂੰ ਰੋਕਣ ਦਾ ਕੀ ਪ੍ਰਬੰਧ ਹੋਊਗਾ? ਉਹਦਾ ਉਹ ਇਹ ਕਹਿ ਲਓ ਕਿ ਇੱਕ ਜਿਹੜੀ ਕਰਪਟ ਇੰਡਸਟਰੀ ਹੈ ਨਾ ਜੀ ਉਹ ਸਾਈਡ ਦੇ ਉੱਤੇ ਚੱਲਦੀ ਹੈ। ਤੁਸੀਂ ਦਰਬਾਰ ਸਾਹਿਬ ਦੇ ਵਿੱਚ ਸਰਾਂ ਦੇ ਵਿੱਚ ਰਹਿਣਾ, ਜੇ ਤੁਹਾਡੀ ਸਿਫਾਰਿਸ਼ ਨਹੀਂ ਹੈ ਤਾਂ ਤੁਹਾਨੂੰ ਕਮਰਾ ਨਹੀਂ ਮਿਲਦਾ। ਉਹਦਾ ਰੀਜ਼ਨ ਇਹ ਹੈ ਕਿ ਜੇ ਉੱਥੋਂ ਨਾ ਹੋਊਗੀ ਤੇ ਫਿਰ ਉਹ ਹੋਟਲਾਂ ਵੱਲ ਨੂੰ ਜਾਣਗੇ। ਹੋਟਲਾਂ ਵਾਲੇ ਜਿਹੜੇ ਨੇ ਜੀ ਉੱਥੇ ਜਿਹੜੇ ਬੈਠੇ ਸਰਾਂ ਦੇ ਉੱਤੇ ਉਹਨਾਂ ਨੂੰ ਮਹੀਨਾ ਭਰਦੇ ਨੇ। ਇਸ ਕਰਕੇ ਇਹ ਸਾਰਾ ਕੁਝ ਐਸਾ ਤਾਣੀ ਜਿਹੜੀ ਇਹਨਾਂ ਦੀ ਉਹ ਉਲਝੀ ਹੋਈ ਹੈ ਜਿਹਨੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਇਸ ਦਰਬਾਰ ਸਾਹਿਬ ਸਮੂਹ ਦੇ ਉੱਤੇ ਜਿਹੜਾ ਜੀ ਉਹ ਲਾਤਾ ਕਿ ਇਸ ਪੋਲਿਊਸ਼ਨ ਦਾ ਬਣੂਗਾ ਕੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ। ਐਕਚੁਅਲੀ ਨਾ ਜੀ ਇਸ ਵਾਰੀ ਵੈਸੇ ਮੀਂਹ ਵੀ ਜ਼ਿਆਦਾ ਪਏ ਆ, ਉਂਝ ਵੀ ਇਹ ਕਿਹਾ ਜਾ ਰਿਹਾ ਜੀ ਕਿ ਕਿਸੇ ਟਾਈਮ ਵੀ ਜਿਹੜੀ ਆ ਤਬਾਹੀ ਮਚ ਸਕਦੀ ਹੈ। ਇੱਥੇ ਇਤਿਹਾਸਕ ਕਸਬਾ ਜਿਹੜਾ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿੱਚ ਹਾਈਡਲ ਚੈਨਲ ਨਹਿਰ ਦੇ ਕੰਢੇ ਵਸੇ 6 ਪਿੰਡ ਇਸ ਵੇਲੇ ਖਤਰੇ ਦੇ ਜ਼ੋਨ ਦੇ ਵਿੱਚ ਨੇ। ਸੰਬੰਧਿਤ ਵਿਭਾਗ ਜਿਹੜਾ ਜੀ ਉਹ ਮੁਲਾਜ਼ਮਾਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਜਿਹੜੀ ਚੇਤਾਵਨੀ ਹੈ ਉਹਨੂੰ ਪਾਸੇ ਅੱਖੋਂ ਪਰੋਖੇ ਕਰੀ ਬੈਠਾ ਜੀ। ਨਵਾਂ ਬੱਸ ਦਾ ਕੀਰਤਪੁਰ ਸਾਹਿਬ ਦੇ ਨੇੜਿਓਂ ਲੰਘਣ ਵਾਲੀ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧੀਨ ਜਿਹੜੀ ਆਉਂਦੀ ਨਹਿਰ ਹੈ ਜਿਹਦੇ ਵਿੱਚ 1200 ਕਿਊਸੈਕ ਪਾਣੀ ਹਰ ਟਾਈਮ ਹੀ ਚੱਲਦਾ ਹੈ, ਇਹਨੂੰ ਨੁਕਸਾਨ ਪਹੁੰਚਣ ਦਾ ਜਿਹੜਾ ਜੀ ਉਹ ਖਦਸ਼ਾ ਹੈ। ਪਾਵਰਕਾਮ ਦੇ ਅਧੀਨ ਆਉਂਦੀ ਜਿਹੜੀ ਡਿਵੀਜ਼ਨ ਗੰਗੂਵਾਲ ਦੇ ਵਿੱਚ ਨੰਗਲ ਹੈੱਡ, ਗੰਗੂਵਾਲ, ਨੱਕੀਆਂ ਤੇ ਲੋਡ ਚੈਨਲ ਜਿਹੜੇ 4ਵੇ ਚੈਨਲ ਇੱਥੇ ਲੱਗੇ ਹੋਏ ਨੇ। ਕੀਰਤਪੁਰ ਸਾਹਿਬ ਨੇੜੇ ਲੋਡ ਚੈਨਲ ਜਿਹੜਾ ਇਹ ਉਸ ਨਹਿਰ ਦੇ ਉੱਤੇ ਜਿਹੜਾ ਜੀ ਲੱਗਿਆ ਹੋਇਆ ਜਿਹੜੀ ਕਿ ਕੰਟਰੋਵਰਸ਼ੀਅਲ ਹੈ ਜੀ। ਇੱਥੇ ਪੱਕਾ ਬੰਨ ਮਾਰ ਕੇ ਪਾਣੀ ਦਾ ਰੂਟ ਜਿਹੜਾ ਉਹ ਬਦਲਿਆ ਗਿਆ, ਜਦੋਂ ਕਿ SYL ਨਹਿਰ ਦੇ ਪਾਣੀ ਨੂੰ ਕੰਟਰੋਲ ਕਰਨ ਵਾਲੇ ਗੇਟ ਲੱਗੇ ਹੋਏ ਨੇ ਜਿਹੜੇ ਕਿ ਖਰਾਬ ਹੋ ਰਹੇ ਨੇ। ਇੱਥੋਂ ਜਿਹੜੀ ਭਾਖੜਾ ਮੈਨੇਜਮੈਂਟ ਬੋਰਡ ਹੈ ਉਹ ਨਹਿਰ ਦਾ ਪਾਣੀ ਜ਼ਮੀਨ ਤੋਂ ਜਿਹੜਾ ਜੀ ਉਹ ਕੱਢਿਆ ਗਿਆ।
ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੇ ਪਿੰਡ ਨੱਕੀਆਂ, ਭਗਵਾਲਾ, ਕਲਿਆਣਪੁਰ, ਕੀਰਤਪੁਰ, ਭਟੋਲੀ, ਇਹ ਜਿਹੜਾ ਜੀ ਇਹਨਾਂ ਦੇ ਵਿੱਚੋਂ ਦੀ ਉਹ ਲੰਘਦਾ। ਔਰ ਨਹਿਰ ਦੇ ਪਾਣੀ ਨੂੰ ਕੰਟਰੋਲ ਕਰਨ ਦੇ ਵਾਸਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਨੰਦਪੁਰ ਸਾਹਿਬ ਜਿਹੜਾ ਜੀ ਉਹ ਹਾਈਡਲ ਚੈਨਲ ਦੇ ਵੱਲੋਂ ਵਾਟਰ ਰੈਗੂਲੇਸ਼ਨ ਸਟੇਸ਼ਨ ਲੋਡ ਚੈਨਲ ਜਿਹੜਾ ਜੀ ਉਹ ਬਣਾਇਆ ਗਿਆ। ਪਰ ਇਹਦੀ ਜਿਹੜੀ ਗਾਰੰਟੀ ਸਿਕਿਉਰਿਟੀ ਦੀ ਇੱਥੇ ਕੋਈ ਨਹੀਂ ਹੈਗੀ, ਨਾ ਇੱਥੇ ਕੋਈ ਗਾਰਡ ਹੈ, ਜਦੋਂ ਕਿ ਪਹਿਲਾਂ ਕੁਝ ਮੁਲਾਜ਼ਮ ਜਿਹੜੇ ਉਹ ਤਾਇਨਾਤ ਰਹਿੰਦੇ ਸਨ ਜੀ। ਜਿਹੜੇ ਐਕਸੀਅਨ ਨੇ ਉਹ ਕਹਿੰਦੇ ਆ ਕਿ ਸਟਾਫ ਦੀ ਤਾਂ ਘਾਟ ਹੈ, ਪਰ ਪਿੰਡਾਂ ਨੂੰ ਪਾਣੀ ਦੇ ਨਾਲ ਕੋਈ ਨਹੀਂ ਖਤਰਾ, ਕਿਉਂਕਿ ਨਹਿਰ ਦਾ ਪਾਣੀ ਨਾਲ ਨਾਲ ਛੱਡਿਆ ਜਾਂਦਾ ਔਰ 7600 ਕਿਊਸਕ ਮਗਰੋਂ ਗੇਟ ਜਿਹੜੇ ਖੁੱਲੇ ਰੱਖੇ ਜਾਂਦੇ ਨੇ। ਔਰ ਜਿਹੜਾ ਐਸਡੀਓ ਨੇ ਉਹ ਕਹਿੰਦੇ ਨੇ ਕਿ ਜਿਹੜੀ ਇੱਥੇ ਕਮੀ ਜ਼ਰੂਰ ਹੈਗੀ ਹੈ ਜੀ ਵਰਕਰਾਂ ਦੀ, ਜਿਹਦੇ ਕਰਕੇ ਖਤਰਾ ਜਿਹੜਾ ਉਹ ਖੜਾ ਹੋ ਸਕਦਾ। ਭਾਵ ਕਿ ਜਿਹੜੇ ਦੋਨੋਂ ਉੱਥੇ ਕੰਮ ਜਾਂ ਸੰਭਾਲਣ ਵਾਲੇ ਨੇ ਉਹਨਾਂ ਦੇ ਬਿਆਨ ਹੀ ਆਪਸ ਦੇ ਵਿੱਚ ਨਹੀਂ ਮਿਲਦੇ। ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਡੀਕੇ ਰਵੀ, ਜੋ ਕਿ ਇੱਕ IPS ਅਫਸਰ ਸੀਗੇ ਜਿਨ੍ਹਾਂ ਨੇ ਲੈਂਡ ਮਾਫੀਆ ਦੇ ਨਾਲ ਕਰਨਾਟਕਾ ਦੇ ਵਿੱਚ ਚੰਗੀ ਟੱਕਰ ਲਈ ਸੀ। ਉਹਨਾਂ ਦੀ ਪਿਛਲੇ ਦਿਨੇ ਜਿਹੜੀ ਹੱਤਿਆ ਹੋ ਗਈ ਸੀ, ਜਿਸ ਨੂੰ ਇਸ ਤਰੀਕੇ ਨਾਲ ਬਾਅਦ 'ਚ ਦਿਖਾਇਆ ਗਿਆ ਵੀ ਉਹਨਾਂ ਨੇ ਆਤਮ ਹੱਤਿਆ ਕੀਤੀ ਆ। ਪਰ ਹੁਣ ਜਿਹੜੇ ਖੁਲਾਸੇ ਹੋ ਰਹੇ ਇਸ ਦੇ ਵਿੱਚ ਇਹ ਸਪਸ਼ਟ ਹੋ ਰਿਹਾ ਆ ਵੀ ਇਹ ਲੈਂਡ ਮਾਫੀਆ ਦੇ ਵੱਲੋਂ ਕਤਲ ਕੀਤਾ ਗਿਆ ਇਹਨਾਂ ਦਾ। ਜੀ ਕਰਨਾਟਕਾ ਦੇ IAS ਆਫਿਸਰ ਸਨ ਜੀ ਡੀਕੇ ਰਵੀ, ਬੜੇ ਇਮਾਨਦਾਰ ਔਰ ਜੁਰਤ ਵਾਲੇ ਧੜੱਲੇ ਵਾਲੇ ਜਿਹੜੇ ਉਹ ਆਫਿਸਰ ਮੰਨੇ ਜਾਂਦੇ ਸਨ। ਇਮਾਨਦਾਰੀ ਦੇ ਨਾਲ ਜੀਣ ਵਾਲਾ ਬੰਦਾ ਔਰ ਧੜੱਲੇ ਦੇ ਨਾਲ ਕੰਮ ਕਰਨ ਵਾਲਾ ਬੰਦਾ ਸੁਸਾਈਡ ਕਰਦੇ, ਇਹ ਪੋਸੀਬਲ ਦੀ ਗੱਲ ਜਿਹੜੀ ਆ ਉਹ ਲੱਗਦੀ ਨਹੀਂ ਆ ਜੀ। ਉਹਨਾਂ ਨੇ ਜਿਹੜਾ ਸੀਗਾ ਸੁਸਾਈਡ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਸਾਹਮਣੇ ਆਇਆ ਸੀ, ਜਦੋਂ ਕਿ ਉਹਨਾਂ ਦੇ ਪਰਿਵਾਰ ਨੇ ਧਮਕੀ ਦਿੱਤੀ ਹੈ ਕਿ ਜੇ ਮੌਤ ਦੀ ਜਾਂਚ CBI ਤੋਂ ਨਾ ਕਰਵਾਈ ਗਈ ਤਾਂ ਉਹ ਵੀ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲੈਣਗੇ ਜੀ। ਜਿਹੜੀ ਕਰਨਾਟਕ ਦੀ ਵਿਧਾਨ ਸਭਾ ਹੈ ਜੀ ਉਹ ਦੂਜੇ ਦਿਨ ਵੀ ਚੱਲ ਨਹੀਂ ਸਕੀ। ਡੀਕੇ ਰਵੀ ਹੋਰਾਂ ਦੇ ਪਰਿਵਾਰ ਨੇ ਵਿਧਾਨ ਸਭਾ ਦੇ ਅੱਗੇ ਧਰਨਾ ਦੇ ਕੇ ਨਿਆਂ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ ਜੀ। ਜਿਹੜਾ ਇਹ ਅਧਿਕਾਰੀ ਸੀਗਾ ਜੀ ਉਹਦੇ ਪਿਤਾ ਕਰੀਅੱਪਾ, ਮਾਂ ਗੋਵਰਮਾ ਤੇ ਭਰਾ ਰਮੇਸ਼ ਨੇ ਵਿਧਾਨ ਸਭਾ ਦੇ ਅੱਗੇ ਜਿਹੜੀ ਹੈ ਜੀ ਧਮਕੀ ਦਿੱਤੀ ਆ ਕਿ ਜਾਂਚ CBI ਨੂੰ ਜਿਹੜੀ ਹੈ ਜੀ ਉਹ ਸੌਂਪੀ ਜਾਵੇ। ਉਹਨਾਂ ਨੇ ਕਿਹਾ ਕਿ ਕਤਲ ਲੱਗਦਾ, ਇਹ ਕਤਲ ਕਿਹਨੇ ਕੀਤਾ ਇਹਦਾ ਪਤਾ ਲਾਉਣ ਲਈ CBI ਤੋਂ ਜਾਂਚ ਜਿਹੜੀ ਉਹ ਕਰਵਾਈ ਜਾਵੇ ਜੀ। ਕਰਨਾਟਕ ਵਿਧਾਨ ਸਭਾ ਦੇ ਵਿੱਚ ਭਾਜਪਾ ਤੇ JDS ਦੇ ਮੈਂਬਰ ਜਿਹੜੇ ਨੇ ਉਹ ਸਰਕਾਰ ਖਿਲਾਫ CBI ਤੋਂ ਕਰਾਉਣ ਦੀ ਮੰਗ ਉਹਨਾਂ ਨੇ ਵੀ ਜਿਹੜੀ ਹੈ ਜੀ ਉਹ ਕੀਤੀ ਆ। ਮੁੱਖ ਮੰਤਰੀ ਜਿਹੜਾ ਸਿਤਾਰਮੀ ਉਹਨਾਂ ਨੇ ਵਿਧਾਨ ਸਭਾ ਤੋਂ ਬਾਹਰ ਇਹ ਜਿਹੜੀ ਗੱਲ ਆਖੀ ਹੈ ਕਿ ਇਸ ਤਰ੍ਹਾਂ ਦਾ ਕੇਸ ਨਹੀਂ ਹੈ ਜਿਹਨੂੰ CBI ਦੇ ਹਵਾਲੇ ਜਿਹੜਾ ਜੀ ਉਹ ਕੀਤਾ ਜਾਵੇ। ਮੁੱਖ ਮੰਤਰੀ ਜਿਹੜਾ ਜੀ ਉਹ ਗੱਲ ਸਵਾਲ ਫੇਰ ਉੱਥੇ ਹੀ ਆ ਜਾਂਦਾ ਜੀ ਕਿ ਜਿੰਨੇ ਵੀ ਰਾਜਨੀਤਿਕ ਨੇ ਇਹ ਕਲੀਨ ਚਿੱਟ ਤਾਂ ਆਪਣੀ ਜੇਬ ਦੇ ਵਿੱਚ ਹੀ ਰੱਖਦੇ ਨੇ ਨਾ ਜੀ। ਜੇ ਮੰਨ ਲਓ ਇਸ ਤਰ੍ਹਾਂ ਦੇ ਆਫਿਸਰ ਜਿਹੜੇ ਨੇ ਉਹਨਾਂ ਦੇ ਵਾਸਤੇ ਇੱਕ ਮੁੱਖ ਮੰਤਰੀ ਕਵੇ, ਕਿਉਂਕਿ IAS ਆਫਿਸਰਸ ਦੇ ਉੱਤੇ ਜਿਹੜੀਆਂ ਸਰਕਾਰਾਂ ਨੇ ਉਹ ਚੱਲਦੀਆਂ ਹੁੰਦੀਆਂ ਨੇ, ਪਰ ਮੁਸ਼ਕਲ ਇਹ ਆ ਕਿ ਇਹਨਾਂ ਵਿਚਾਰਿਆਂ ਨੂੰ ਨਾ ਇਹਨਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ, ਉਹ ਚਾਹੇ ਕ੍ਰਿਸ਼ਨ ਕੁਮਾਰ ਹੋਰੀ ਹੋਣ, ਚਾਹੇ ਜਿਹੜੇ ਖੇਮਕਾ ਹੋਣ, ਅਸ਼ੋਕ ਖੇਮਕਾ ਹੋਣ, ਚਾਹੇ ਤੇ ਕਾਹਨ ਸਿੰਘ ਪੰਨੂ ਹੋਰੀ ਹੋਣ, ਇਹ ਆਫਿਸਰ ਜਿਹੜੇ ਨੇ ਆਪਣਾ ਬਹੁਤਾ ਸਮਾਨ ਜਿਹੜਾ ਇਹਨਾਂ ਦੀ ਉਹ ਖੋਲਦੇ ਵੀ ਨਹੀਂ ਗਏ, ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਦੋਂ ਇੱਕ ਜਗ੍ਹਾ ਦੇ ਉੱਤੇ ਗਏ ਤੇ ਨਾਲ ਦੀ ਨਾਲ ਹੀ ਅਗਲਾ ਆਰਡਰ ਕਦੋਂ ਆ ਜਾਣਾ ਵੀ ਇੱਥੋਂ ਜਿਹੜੀ ਬਦਲੀ ਆ ਹੁਣ ਅਗਲੀ ਜਗ੍ਹਾ ਉੱਤੇ ਕਰ ਦਿੱਤੀ ਗਈ ਆ। ਜਿਵੇਂ ਅਸ਼ੋਕ ਖੇਮਕਾ ਨੂੰ ਭਜਾਇਆ ਸੀਗਾ ਹਰਿਆਣੇ ਦੀ ਸਰਕਾਰ ਨੇ, ਪੰਜਾਬ ਸਰਕਾਰ ਨੇ ਕ੍ਰਿਸ਼ਨ ਕੁਮਾਰ ਨੂੰ ਭਜਾਇਆ ਸੀਗਾ, ਜਾਂ ਕਾਹਨ ਸਿੰਘ ਪੰਨੂ ਹੋਰਾਂ ਦਾ ਜੋ ਹਸ਼ਰ ਪੰਜਾਬ ਦੇ ਮੰਤਰੀਆਂ ਨੇ ਕੀਤਾ ਹੋਇਆ, ਅਜੇ ਵੀ ਇਹ ਲੋਕ ਜਿਹੜੇ ਨੇ ਜੀ ਇਹਨਾਂ ਦੀ ਇਮਾਨਦਾਰੀ ਦਾ ਮੁੱਲ ਜਿਹੜਾ ਜੀ ਉਹ ਪਾਉਣ ਵਾਲਾ ਜਿਹੜਾ ਕੋਈ ਬੰਦਾ ਇੱਥੇ ਨਹੀਂ ਹੈਗਾ ਜੀ। ਇਸੇ ਕਰਕੇ ਡੀਕੇ ਰਵੀ ਦੀ ਜਿਹੜੀ ਖੁਦਕੁਸ਼ੀ ਹੈ ਜੀ ਉਹ ਸਵਾਲ ਤਾਂ ਕਈ ਖੜੇ ਕਰ ਰਹੀ ਹੈ ਜੀ। ਬਿਲਕੁਲ ਅਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਅੱਜ ਗੱਲਬਾਤ ਕੀਤੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਬਲਤੇਜ ਮਨੂ ਜੀ, ਜਾਣ ਦਾ ਸਮਾਂ ਹੋ ਗਿਆ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲੀਡਰ ਬੋਲਣ ਬ੍ਰੇਕ ਤੋਂ ਬਿਨਾਂ ਜਿਹੜੇ ਬੋਲਣ ਵੱਲੋਂ ਪਏ ਕਰਨ ਕਮਾਲ ਮੀਆਂ ਜੀ। ਲੀਡਰ ਬੋਲਣ ਬ੍ਰੇਕ ਤੋਂ ਬਿਨਾਂ ਜਿਹੜੇ ਬੋਲਣ ਵੱਲੋਂ ਪਏ ਕਰਨ ਕਮਾਲ ਮੀਆਂ। ਇੱਕ ਤਾਂ ਬੀਬੀ ਹੈ ਕੌਰ ਜਗੀਰ ਲੀਡਰ ਜਿਹਦਾ ਮੁੱਢ ਤੋਂ ਇਹੋ ਹੈ ਹਾਲ ਮੀਆਂ ਜੀ। ਦੂਜਾ ਖੜਾ ਹੀ ਮੂਹਰਿਓਂ ਲਾਈ ਆਡਾ ਉਸੇ ਜੂਹ ਦਾ ਖਹਿਰਾ ਸੁਖਪਾਲ ਮੀਆਂ। ਕਰਦੇ ਮਿਹਣਿਆਂ ਦੀ ਦੋਵੇਂ ਚਾਂਦ ਮਾਰੀ ਵੱਜੇ ਦੂਸ਼ਣਾਂ ਦਾ ਤਬਲਾ ਤਾਲ ਮੀਆਂ ਜੀ। ਲੋਕੀ ਇੱਕ ਦਾ ਅੱਜ ਬਿਆਨ ਪੜ੍ਹਦੇ ਗੱਲਾਂ ਹੋਣ ਚਟਕਾਰਿਆਂ ਨਾਲ ਮੀਆਂ ਜੀ। ਲੋਕੀ ਇੱਕ ਦਾ ਅੱਜ ਬਿਆਨ ਪੜ੍ਹਦੇ ਗੱਲਾਂ ਹੋਣ ਚਟਕਾਰਿਆਂ ਨਾਲ ਮੀਆਂ। ਸੁਬਾਹ ਦੌੜ ਕੇ ਜਾਣ ਅਖਬਾਰ ਚੁੱਕਣ ਦੂਜੇ ਪੱਖ ਦਾ ਵੇਖਣ ਨੂੰ ਮਾਲ ਮੀਆਂ ਜੀ। ਬਹੁਤ ਤੁਹਾਡਾ ਧੰਨਵਾਦ ਬਲਤੇਜ ਮਨੂ ਜੀ, ਤੁਸੀਂ ਸਾਡੇ ਨਾਲ ਜੁੜੇ ਆ ਕੇ ਇਹਨਾਂ ਖਬਰਾਂ ਦੇ ਪਿੱਛੇ ਕੀ ਛਿਪਿਆ ਹੈ ਉਹ ਸਾਰੇ ਸਰੋਤਿਆਂ ਨਾਲ ਸਾਂਝਾ ਕੀਤਾ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਤੇ ਸਰੋਤਿਓ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।